अच्छा दोस्तों, एक चीज़ मैं इतने भी ऐड कर दियां कि ਜਿਹੜੇ ਭੈਰੋਨਾਥ ਦੇ ਟੈਂਪਲਸ ਨੇ ਇੱਥੇ ਸੱਪ ਬੜੇ ਹੁੰਦੇ ਸਨ, ਲੇਕਿਨ ਉਹ ਸੱਪ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਨ ਹੁੰਦੇ। ਮੰਦਿਰ ਦੇ ਅੰਦਰ ਵੀ ਵੇਖੇ ਜਾ ਸਕਦੇ ਸਨ, ਬਾਹਰ ਵੀ, ਲੇਕਿਨ ਉਹ ਸੱਪ ਜਿਹੜੇ ਸਨ ਉਹ ਆਮ ਬੰਦਾ ਮੇਰੇ ਆਸ-ਪਾਸ ਮੈਂ ਤਸਵਰ ਤੇ ਕਰ ਸਕਦਾ ਕਿ ਲੋਕੀ ਬੈਠੇ ਨੇ। ਮੈਂ ਖਿਆਲ ਤੇ ਉਹ 1947 ਵਾਲਾ ਲਿਆ ਸਕਣਾ, ਹਾਲਾਂਕਿ ਮੈਂ ਉਦੋਂ ਪੈਦਾ ਨਹੀਂ ਸਾਇਆ, ਲੇਕਿਨ ਮੈਂ ਖਿਆਲ ਲਿਆ ਸਕਣਾ ਕਿ ਮੇਰੇ ਸੱਜੇ ਪਾਸੇ ਦੁਨੀਆ बैठी है, खब्बे पासे दुनिया बैठी है, लेकिन ऐसा नहीं। और वो यकीनन वक्त भी वापस नहीं आ सकता। लो जी दोस्तों, हुण टाइम आ गया टैंपल दे अंदर जान दा। ते खतरनाक रस्ते दे चल के कोई ना कोई वीडियो जी ना वो बनाई है, अच्छी बनाई है, ताकि तुहानू पता चले कि कितनी मेहनत नाल असीं वीडियो बनाने। चैनल नूं सबसक्राइब करिया करो और बैल आइकन दबा लो। दोस्तों नाल वीडियो जरूर शेयर करिया करो ताकि तुसीं ते वेख लैंदे ते जिन्हां ने नहीं चैनल सबसक्राइब कीता वो भी वेख लैण। ਝਲਕੀਆਂ ਤੁਸੀਂ ਦੇਖ ਲਈਆਂ, ਲੇਕਿਨ ਇਹ ਹੁਣ ਜਿਹੜੀ ਵੀਡੀਓ ਤੁਹਾਨੂੰ ਦਿਖਾਣੀ ਹੈ ਨਾ, ਇਹ ਦੇਖੋ ਕਿਸ ਤਰ੍ਹਾਂ ਦੇ ਕੱਚੇ ਰਾਹ ਨੇ ਜਿਹੜੇ ਭੈਰੋਨਾਥ ਦੇ ਜੰਗਲ ਨੂੰ ਜਾ ਰਹੇ ਨੇ ਤੇ ਭੈਰੋਨਾਥ ਦਾ ਟੈਂਪਲ ਉਹਦੇ ਵਿੱਚ। ਇਹਨੂੰ ਸਕਿਪ ਨਾ ਕਰਨਾ ਤੇ ਤੇਰਾ ਅੰਦਾਜ਼ਾ ਕਰਿਓ ਕਿ ਉਸ ਦੌਰ ਦੇ ਵਿੱਚ ਜਦੋਂ ਇਹ ਚਾਰੋਂ ਤਰਫ ਕੋਈ ਪਿੰਡ ਨਹੀਂ ਹੈਗਾ, ਕਿੱਥੇ ਜਾ ਕੇ ਲੋਕੀ ਹਿੰਦੂ ਜਿਹੜੇ ਸਨ ਉਹ ਆਪਣੇ ਮਜ਼ਹਬੀ ਰਸੂਮਾਤ ਅਦਾ ਕਰਦੇ ਸਨ। ਓਏ ਹੋਏ ਹੋਏ, ਇਹ ਦੇਖੋ ਜੀ, ਇਹ ਜੰਗਲ ਇੱਥੇ ਬਹੁਤ ਵੱਡਾ ਹੁੰਦਾ ਸੀ, ਹੁਣ ਤੇ ਥੋੜਾ ਜੰਗਲ ਹੋ ਗਿਆ ਨਾ। ਕਿਹਾ ਜਾਂਦਾ ਇੱਥੇ ਜੰਗਲ ਇੰਨਾ ਜ਼ਿਆਦਾ ਸੀ ਕਿ ਬੰਦਾ ਗਵਾਚ ਕੇ ਤੇ ਲੱਭਦਾ ਨਹੀਂ ਸੀ। ਤੇ ਮੇਰੀ ਮੰਜ਼ਿਲ ਹੈ ਉਹ ਟੈਂਪਲ ਜਿਹੜਾ ਕਿ ਬਹੁਤ ਇਸ ਵੇਲੇ ਖੰਡਰ ਬਣ ਚੁੱਕਿਆ, ਲੇਕਿਨ ਉਹਨੂੰ ਲੱਭਣਾ ਤੇ ਹੈ ਨਾ, ਫਿਰ ਰਸਤਾ ਕੋਈ ਨਹੀਂ ਹੈਗਾ। ਚਲੋ ਖਰੇ ਤੁਮ ਜਾ ਕੇ ਦੇਖਦੇ ਆ। ਓਹੋ ਲਓ ਜੀ, ਵੇਖੋ ਹੁਣ ਜੋ ਲਨ ਮਨਜ਼ੂਰ ਇੱਥੇ ਭੈਰੋਨਾਥ ਦੇ ਟੈਂਪਲਾਂ ਦੇ ਵਿੱਚ ਸੱਪ ਵੀ ਇੱਥੇ ਹੁੰਦੇ ਸਨ, ਤੇ ਹੁਣ ਜੰਗਲ ਦਾ ਰਸਤਾ ਵੀ ਹੈ। ਤੇ ਖੈਰ ਖਰੀਆ ਨਾਲ ਹੁਣ ਮੈਂ ਪਹੁੰਚ ਜਾਵਾਂ ਆਪਣੀ ਮੰਜ਼ਿਲ ਮਕਸੂਦ ਤੇ ਤੁਹਾਡੇ ਲਈ ਅੱਛੀ ਜੀ ਵੀਡੀਓ ਜਿਹੜੀ ਹੈ ਨਾ ਉਹ ਜਨਾਬ ਤੁਹਾਨੂੰ ਪੇਸ਼ ਕਰ ਦਿੱਤੀ ਜਾਏ। जी अस्सलाम वालेकुम दोस्तों, मैं औरंगजेब बेग एक नवी वीडियो ने ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਦੀ ਵੀਡੀਓ ਬੜੀ ਮਿਹਨਤ ਨਾਲ ਅਸੀਂ ਇਸ ਪੁਆਇੰਟ ਤੱਕ ਪਹੁੰਚੇ ਹਾਂ, ਕਿਉਂਕਿ ਇਹ ਬਹੁਤ ਹੀ ਘਣਾ ਜੰਗਲ ਹੈ, ਤਾਰੀਖੀ ਪੁਰਾਣਾ ਜੰਗਲ ਹੈਗਾ ਜੰਮੂ ਦੀ ਬਾਰਡਰ ਤੇ। ਇਹ ਬਿਲਕੁਲ ਨਾਲ ਜੰਮੂ ਦੀ ਸਰਹੱਦ ਹੈਗੀ ਹੈ ਔਰ ਅਸੀਂ ਇਸ ਵੇਲੇ ਖੜੇ ਹਾਂ ਭੈਰੋਨਾਥ ਦੇ ਜਿਹੜੇ ਜੰਗਲ ਹੈਗੇ ਨੇ, ਤਾਰੀਖੀ ਜੰਗਲ। ਔਰ ਉੱਥੇ ਤੁਹਾਨੂੰ ਵਿਖਾਉਣਾ ਹੈ ਭੈਰੋਨਾਥ ਦਾ ਮੰਦਿਰ ਟੈਂਪਲ, ਜਿਹੜਾ ਕਿ ਬਿਲਕੁਲ ਇੱਥੋਂ ਨਾਮ ਹੀ ਤੁਹਾਨੂੰ ਅਗਰ ਨਜ਼ਰ ਆਉਂਦਾ ਹੈਗਾ, ਲੇਕਿਨ ਮੈਨੂੰ ਨਜ਼ਰ ਆ ਰਿਹਾ ਤੇ ਮੈਂ ਉੱਥੇ ਜਾ ਕੇ ਤੁਹਾਨੂੰ ਦਿਖਾ ਲੈਣਾ। ਬੜੇ ਕੁੱਠਣ ਰਸਤੇ ਔਰ ਬੜੇ ਦੁਸ਼ਵਾਰਗਜ਼ਾਰ ਰਸਤਿਆਂ ਦੇ ਵਿੱਚ ਇਹ ਟੈਂਪਲ ਬਣਿਆ ਦਾ ਕਈ 100 ਸਾਲ ਪਹਿਲੇ, ਤੇ ਉੱਥੇ ਜਾ ਕੇ ਦੇਖਨੇ ਆ ਅੱਜ ਕੇ ਸਾਲ ਦੇ 'ਚ ਮੰਦਿਰ ਯਕੀਨਨ ਉਹ ਖੰਡਰ ਬਣ ਚੁੱਕਿਆ, ਕਿਉਂਕਿ ਅਰਸਾ ਦਰਾਜ਼ ਤੋਂ ਉਹ ਕਾਬਲੇ ਇਸਤੇਮਾਲ ਨਹੀਂ। किसी हिंदू कम्यूनिटी ने इतने 1947 की पार्टीशन तो बाद अपनी मजहबी रसूमात अदा नहीं कीतियां, क्योंकि इस इलाके दे पूरे दे हिंदू कोई नहीं हैगा। लिहाजा ये जंगल आस पास नज़दीक भी कोई एडा पिंड नहीं हैगा खास के जड़ा क्या जाए क्या पिंड दे विच। ते चलो चलने और तुहानू भैरवनाथ दा जड़ा टैंपल है तहसील शकरगढ़ जिला नारोवाल वो दिखा लें। अच्छा दोस्तों, जिस तरह कि तुम देख रहे हो सफेदे के दरखत लगे ने इतने, और इतों अगर मैं थोड़ा जूम करके दिखाना तो यह जनाब आ जाएंगे तुहानू जो ना टैंपल्स नज़र आ रहे हैं। इत्थे असीं जाना ठीक है ना। तो अगर देखा जाए तो यह कोल मस्जिद भी एक हैगी है। तुसीं ये वेखो कि एक जगह तो हिंदू इबादत गाह बनी है तो दूसरी जगह तो मुसलमानों वास्ते इबादत गाह बनी है, उस जगह के उत्ते ही। तो चलो चलते मस्जिद भी देखने और वो नाल जो टैंपल है भैरवनाथ के टैंपल ये भी तुहानू दिखा लें। ਇਹ ਜਨਾਬ ਤੁਸੀਂ ਵੇਖ ਸਕਦੇ ਹੋ, ਜਿਉਂ ਅਸੀਂ ਇਸ ਟੈਂਪਲ ਦੇ ਕਰੀਬ ਆ ਰਹੇ ਹਾਂ ਇਹਦਾ ਨਕਸ਼ਾ ਵਾਜ਼ਿਆ ਹੋਣਾ ਸ਼ੁਰੂ ਹੋ ਗਿਆ ਕਿ ਕਿਸ ਕਿਸਮ ਦਾ ਹਿੰਦੂ ਟੈਂਪਲ ਸੀ, ਜਿਹੜਾ ਕਿ शकरगढ़ ਦੇ ਜਿਹੜੀ ਬਾਰਡਰ ਹੈਗੀ ਜੰਮੂ ਦੀ, शकरगढ़ ਦੀ ਤੇ ਜੰਮੂ ਦੀ ਸਰਹੱਦ ਉੱਥੇ ਵਾਕਿਆ ਹੈ। ਠੀਕ ਹੈ ਨਾ। ਤੇ ਇਹ ਦੇਖੋ, ਇਹ ਤੁਹਾਨੂੰ ਜਿਹੜਾ ਟੈਂਪਲ ਹੈ ਇਹਦੇ ਅੰਦਰ ਚੱਲ ਕੇ ਪਹਿਲਾਂ ਦਿਖਾ ਲੈਂਦੇ ਆ। ਤੇ ਇਹਦੇ ਕੋਲ ਹੀ ਅਗਰ ਤੁਸੀਂ ਦੇਖਿਆ ਜਾਏ ਨਾ ਤੇ ਇਹ ਇੱਕ ਮਸਜਿਦ ਹੈ। ਠੀਕ ਹੈ ਨਾ, ਇਹ ਮਸਜਿਦ ਵੀ ਬਣੀ ਹੈ। ਆ ਦੇਖ ਸਕਦੇ ਜੀ ਤੁਸੀਂ, ਬਹੁਤ ਹੀ ਆਪਣੇ ਦੌਰ ਦਾ ਸ਼ਾਹਕਾਰ। ਤੇ ਇਹ ਜਨਾਬ ਜ਼ਰਾ ਇਹਦਾ ਆ ਗਿਆ, ਅਸੀਂ ਵੇਖ ਰਹੇ ਹਾਂ ਕਿ ਇਹਦੇ 'ਚ ਜਾਣ ਵਾਸਤੇ ਰਾਹ ਕਿਹੜਾ ਹੈਗਾ, ਤਾਂ ਕਿ ਇੱਥੋਂ ਕੋਈ ਚੀਜ਼ ਨਾ ਲੜਾ ਪਈਏ ਅਸੀਂ ਵੀਡੀਓ ਬਣਾਉਂਦੇ। ਅੱਛਾ, ਇਹ ਇੱਕ ਨਾ ਇੱਥੇ ਸਮਾਧ ਨਜ਼ਰ ਆ ਰਹੀ ਹੈ। ਠੀਕ ਹੈ ਨਾ। ਤੇ ਉਹ ਪਿੱਛੇ ਦਰਬਾਰ,
ਇਹ ਦੇਖੋ ਇਹ ਸਮਾਧ ਹੈ, ਉਹ ਦਰਬਾਰ ਤੇ ਇਹ ਆ ਗਿਆ ਟੈਂਪਲ। ਇਹ ਤੁਹਾਨੂੰ ਮੈਂ ਟੈਂਪਲ ਦੇ ਜਾਣ ਤੋਂ ਪਹਿਲੇ ਥੋੜਾ ਜਿਹਾ ਸਮਾਧ ਦਿਖਾ ਦਈਏ ਕਿ ਇਹ ਦੇਖੋ ਥੱਲੇ ਮਿੱਟੀ ਪੁੱਟੀ ਜਾ ਰਹੀ, ਪਤਾ ਨਹੀਂ ਕਿਉਂ ਪੁੱਟਣਾ ਸ਼ੁਰੂ ਕਰ ਦਿੱਤੀ ਹੈ। ਅੱਛਾ ਇਹ ਦੇਖੋ ਜੀ, ਵਾਹ ਜੀ ਵਾਹ। ਅੱਛਾ ਐਗਜ਼ੈਕਟ ਨਹੀਂ ਪਤਾ ਕਿ ਸਮਾਧ ਕਿਹਦੀ ਹੈਗੀ ਹੈ, ਉਹਦੇ ਦਾ ਕੀ ਬੈਕਗ੍ਰਾਉਂਡ ਹੈ, ਲੇਕਿਨ ਛੋਟੀ ਇੱਟ ਦੀ ਬਣੀ ਹੈ ਤੇ ਇਹਦਾ ਮਤਲਬ ਇਹ ਹੀ ਹੈ ਕਿ ਨਾਨਕਸ਼ਾਹੀ ਇੱਟ ਜਿਹੜੀ ਹੈ ਨਾ ਇਹ ਉਹਦੇ ਨਾਲ ਬਣੀ ਹੈ। ਠੀਕ ਹੈ, ਇਹ ਜਨਾਬ ਅਸੀਂ ਆਗੇ ਦੇ ਉੱਤੇ ਆ ਦੇਖੋ ਨਾ, ਛੋਟੀ ਇੱਟ ਨਾਲ ਬਣੀ ਹੈ ਔਰ ਗਾਰਾ यानी कि मिट्टी ना, कोई सीमेंट सुमट नहीं है। देखो मिट्टी बन लगी है, ये देखो मिट्टी, ठीक है ना, ये मिट्टी नाल बनी है समाध और बहुत ही वसीदा हालत च इस वेले मौजूद हैगी है। लो जी दोस्तों, ਇਹ ਹੁਣ ਅਸੀਂ ਜਾ ਰਹੇ ਹਾਂ ਟੈਂਪਲ ਦੀ ਤਰਫ। ਟੈਂਪਲ ਭੈਰਵਨਾਥ ਇਹ ਜੰਗਲ ਦੇ ਵਿੱਚ ਵਾਕਿਆ, ਭੈਰਵਨਾਥ ਦੇ ਜੰਗਲ ਜਿਹੜੇ ਨੇ। ਅੱਛਾ ਦੇਖੋ ਤੁਸੀਂ ਕਿ ਮੈਂ ਹੈਰਾਨ ਆ ਕਿ ਆਸ-ਪਾਸ ਕੋਈ ਪਿੰਡ ਨਹੀਂ ਹੈਗਾ, ਲੇਕਿਨ ਇਹ ਟੈਂਪਲ ਬਣੇ ਨੇ ਤੇ ਆਸ-ਪਾਸ ਦੇ ਪਿੰਡਾਂ ਚੋਂ ਪਤਾ ਨਹੀਂ ਕਿੰਨੀ ਦੂਰੋਂ ਲੋਕ ਆ ਕੇ ਇੱਥੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਹੋਣਗੇ। ਜਗ੍ਹਾ ਕੋਈ ਨਹੀਂ, ਬੜਾ ਖਤਰਨਾਕ ਜਿਹਾ ਰਸਤਾ ਇਹਨੂੰ, ਲੇਕਿਨ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵਾਸਤੇ ਖਤਰਨਾਕ ਰਸਤਿਆਂ ਦੇ ਵੀ ਚੱਲ ਕੇ ਕੋਈ ਨਾ ਕੋਈ ਵੀਡੀਓ ਜਿਹੜੀ ਨਾ ਉਹ ਬਣਾਈਏ, ਅੱਛੀ ਬਣਾਈਏ, ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਕਿੰਨੀ ਮਿਹਨਤ ਨਾਲ ਅਸੀਂ ਵੀਡੀਓ ਬਣਾਉਂਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਬੈਲ ਆਈਕਨ ਦਬਾ ਲਓ। ਦੋਸਤਾਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਤੁਸੀਂ ਤੇ ਵੇਖ ਲੈਂਦੇ ਤੇ ਜਿਨ੍ਹਾਂ ਨੇ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਉਹ ਵੀ ਵੇਖ ਲੈਣ। ਅੱਛਾ ਇਹ ਆ ਗਿਆ ਜਨਾਬ, ਇਹਦਾ ਦੇਖੋ ਸਟਰਕਚਰ ਤੁਹਾਨੂੰ ਥੋੜਾ ਜਿਹਾ ਵਿਖਾ ਦਿੰਦਾ। ਓਏ ਹੋਏ ਇਹ ਦੇਖੋ ਜੀ, ਟੁੱਟਣਾ ਸ਼ੁਰੂ ਹੋ ਗਿਆ। ਇਹ ਦੇਖੋ ਹਾਂਜੀ, ਇਹ ਦੇਖੋ ਇੱਥੋਂ ਟੁੱਟਿਆ ਜੀ, ਇੱਥੋਂ। ਆਏ ਕੀ ਕਰ ਸਕਦੇ ਹਾਂ ਜੀ ਅਸੀਂ, ਨਾ ਤੇ ਅਸੀਂ ਮਿਸਤਰੀ ਹਾਂ ਤੇ ਨਾ ਹੀ ਅਸੀਂ ਕਰ ਸਕਦੇ, ਲੇਕਿਨ ਇਹਨੂੰ ਸੰਭਾਲ ਕਰਨੀ ਚਾਹੀਦੀ ਸੀ ਇਸ ਲਈ ਕਿ ਕੋਈ ਸ਼ੱਕ ਨਹੀਂ ਕਿ ਇੱਥੇ ਹਿੰਦੂ ਕੋਈ ਨਹੀਂ, ਲੇਕਿਨ ਕਮ ਸੇ ਕਮ ਇੱਕ ਸਕਾਫਤੀ ਵਿਰਸਾ ਇਹਨੂੰ ਸਾਰੇ ਕਦੀਮਾਂ ਨੂੰ ਚਾਹੀਦਾ ਸੀ ਕਿ ਐਡਾ ਭੈਰਵਨਾਥ ਦਾ ਜਿਹੜਾ ਟੈਂਪਲ ਹੈਗਾ ਇਸ ਜੰਗਲ ਦੇ ਵਿੱਚ, ਇਹਦੀ ਜ਼ਰੂਰ ਸੰਭਾਲ ਕਰਦੇ ਆ। ਦੇਖੋ ਨਾ ਕਿ ਇਹਦਾ ਜਗ੍ਹਾ ਜਿਹੜੇ ਨੇ ਉਹ ਟੁੱਟ ਭੱਜ ਦਾ ਸ਼ਿਕਾਰ ਹੈ, ਟੁੱਟੀਆਂ ਚੀਜ਼ਾਂ, ਠੀਕ ਹੈ ਨਾ। ਆ ਦੇਖੋ ਤੁਸੀਂ, ਇਹ ਮੇਨ ਐਂਟਰੈਂਸ ਇਹਦੀ ਹੈਗੀ ਆ। ਦੇਖੋ ਇਹ ਮੇਨ ਐਂਟਰੈਂਸ, ਇਹਦੇ ਅੰਦਰ ਚੱਲਦੇ ਆ ਔਰ ਤੁਹਾਨੂੰ ਅੰਦਰੋਂ ਵਿਖਾਲਦੇ ਆ ਕਿ ਅੰਦਰ ਕੀ ਸੂਰਤ ਹਾਲ ਹੈ। ਲਓ ਜੀ ਦੋਸਤੋ, ਹੁਣ ਟਾਈਮ ਆ ਗਿਆ ਟੈਂਪਲ ਦੇ ਅੰਦਰ ਜਾਣ ਦਾ। ਅੰਦਰ ਵੇਖਣ 'ਚ ਬਹੁਤ ਹੀ ਇੱਕ ਖੰਡਰ ਔਰ ਜਨਾਬ ਇੱਕ ਖੌਫਨਾਕ ਜਿਹਾ ਮੰਜ਼ਰ ਇਸ ਲਈ ਹੈ ਕਿ ਹਰ ਤਰਫ ਝਾੜੀਆਂ ਨੇ, ਇਮਾਰਤ ਟੁੱਟੀ ਹੈ। ਜਿੱਥੇ ਕਦੀ ਹਿੰਦੂ ਕਮਿਊਨਿਟੀ ਇਬਾਦਤ ਕਰਦੀ ਹੁੰਦੀ ਸੀ, ਅੱਜ ਉਹਦਾ ਜਿਹੜਾ ਨਾ ਕੀ ਹਾਲ ਹੈ। ਅੰਦਰ ਚੱਲ ਕੇ ਤੇ ਤੁਸੀਂ ਮੇਰੇ ਨਾਲ ਆਓ। ਓਏ ਹੋਏ, ਅੱਛਾ ਦੋਸਤੋ ਮੈਂ ਇੱਕ ਚੀਜ਼ ਇੱਥੇ ਥੋੜੀ ਜਿਹੀ ਐਡ ਕਰ ਦਿੰਦਾ। ਇਹ ਦੇਖੋ ਨਾ, ਇਹ ਮਿੱਟੀ ਦੇ ਗਾਰੇ ਦੀ ਚਨਾਈ ਹੈ ਸਾਰੀ। ਇਹ ਬਿਲਕੁਲ ਇਹਦੇ ਵਿੱਚ ਜਿਹੜਾ ਨਾ ਸੀਮੈਂਟ ਜਾਂ ਜਿਹੜਾ ਪੁਰਾਣੇ ਦੌਰ ਦੇ ਵਿੱਚ ਲੱਗਾ ਹੁੰਦਾ ਸੀ ਨਾ ਚੂਨਾ ਵਗੈਰਾ, ਉਹ ਨਹੀਂ। ਇਹ ਦੇਖੋ ਤੁਸੀਂ, ਕੋਈ ਲੈਂਟਰ ਨਹੀਂ, ਕੋਈ ਸੀਮੈਂਟ ਸਰੀਆ ਨੇ ਇਸਤੇਮਾਲ ਨਹੀਂ ਹੋਇਆ ਔਰ ਇਹ ਖੂਬਸੂਰਤ ਉਸ ਦੌਰ ਦਾ ਫਨੇ ਸ਼ਾਹਕਾਰ ਜਿਹੜਾ ਕਿ ਅੱਜ ਵੀ ਆਖਰੀ ਸਾਵਾਂ ਲੈ ਰਿਹਾ ਹੈ। ਕਿਸੇ ਵੇਲੇ ਵੀ ਇਹ ਸਾਰੀ ਇਮਾਰਤ ਨੀਸਤੋ ਨਾਬੂਦ ਹੋ ਸਕਦੀ ਹੈ, ਇਸ ਲਈ ਕਿ ਇਹਦੀ ਕੋਈ ਲੁੱਕ ਆਫਟਰ ਨਹੀਂ ਕਰ ਸਕਦਾ। ਇਹ ਦੇਖੋ, ਇਹ ਉਹਦੇ ਖੂਬਸੂਰਤ ਬਰਾਮਦੇ ਬਣੇ ਨੇ ਤੇ ਬਰਾਮਦਿਆਂ ਦੇ ਚ ਇੱਟਾਂ ਦੇ ਹੀ ਥੰਮ ਬਣੇ ਨੇ। ਦੇਖੋ ਨਾ ਇੱਟਾਂ ਦੇ, ਇਹ ਇੱਟੇ ਤੋਂ ਉਹਨੂੰ ਰਗੜ ਕੇ ਤੇ ਗੋਲ ਕਰਕੇ ਤੇ ਇਹ ਇੱਕ ਥੰਮ ਬਣਾਇਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ। ਕਿਆ ਖੂਬਸੂਰਤ ਸ਼ਾਹਕਾਰ ਹੈ, ਨਜ਼ਰ ਆ ਰਿਹਾ ਨਾ। ਇਹ ਉਹਦੇ ਨਾਲ ਉੱਤੇ ਜਿਹੜੇ ਮਰਾਬੀਆਂ ਬਣੀਆਂ ਨੇ। ਦੋਸਤੋ ਇੱਕ ਸੈਕਿੰਡ ਵਾਸਤੇ ਅਗਰ ਮੈਂ ਸੋਚਾਂ ਕਿ ਇਹ ਜਦੋਂ ਹਿੰਦੂਆਂ ਦੀ ਮਜ਼ਹਬੀ ਇਬਾਦਤਗਾਹ ਇੱਥੇ ਬਣੀ ਗਈ ਹੋਏਗੀ, ਯਕੀਨਨ ਸਾਰੇ ਪਿੰਡ ਹਿੰਦੂਆਂ ਦੇ ਸਨ। ਈਵਨ ਕਿ ਇਹ ਬਾਹਮਣ ਜਿਹੜੇ ਹਿੰਦੂ ਨੇ, ਬ੍ਰਾਹਮਣ ਜਿਹਨਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੀ ਅਕਸਰੀਅਤ ਸੀ ਇਹਨਾਂ ਇਲਾਕਿਆਂ 'ਚ। ਜਿਹੜੀ ਸਾਡੀ ਬਜ਼ੁਰਗਾਂ ਨਾਲ ਗੱਲਾਂ ਹੋਈਆਂ ਨੇ, ਬ੍ਰਾਹਮਣ ਬਹੁਤ ਜ਼ਿਆਦਾ ਰਹਿੰਦੇ ਸਨ। ਬਲਕਿ ਇੱਕ ਪਿੰਡ ਤੇ ਅੱਜ ਵੀ ਇੱਥੇ ਉਹਦਾ ਨਾਂ ਹੀ ਬ੍ਰਾਹਮਣ ਹੈ, ਪਿੰਡ ਦਾ ਨਾਂ ਹੀ ਬ੍ਰਾਹਮਣ ਹੈ। ਹਾਲਾਂਕਿ ਉੱਥੇ ਹਿੰਦੂ ਨਹੀਂ ਰਹਿੰਦੇ, ਲੇਕਿਨ ਨਾਂ ਹੀ ਚੇਂਜ ਕੀਤਾ ਗਿਆ। ਇਹ ਜਿਹੜੇ ਉਹ ਮੰਦਿਰ ਨੇ, ਜਦੋਂ ਤੁਸੀਂ, ਮੈਂ ਜਨਾਬ ਕੀ ਤੁਹਾਨੂੰ ਦੱਸਾਂ, ਇੱਕ ਮਿੰਟ ਮੈਨੂੰ ਤੇ ਜਿਹੜਾ ਨਾ ਇੱਥੇ ਆ ਕੇ ਤੇ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਸੀ ਕਿ ਇਹ ਜਿਹੜਾ ਹੁੰਦਾ ਨਾ ਅਸਲ ਦੇ ਵਿੱਚ ਤਰੀਖੀ ਇਮਾਰਤਾਂ, ਇਹਦਾ ਮਕਸਦ ਇਹ ਹੁੰਦਾ ਤੁਹਾਨੂੰ ਵਿਖਾਲਣ ਦਾ ਕਿ ਅੰਦਾਜ਼ਾ ਕਰ ਸਕਦੇ ਹੋ ਕਿ ਜਦੋਂ ਪਾਰਟੀਸ਼ਨ ਨਹੀਂ ਸੀ ਹੋਈ 1947 ਦੀ ਪਾਰਟੀਸ਼ਨ ਤੋਂ ਪਹਿਲੇ ਇੱਥੇ ਖਵਾਤੀਨ ਆਉਂਦੀਆਂ ਹੋਣਗੀਆਂ, ਮਰਦ ਆਉਂਦੇ ਹੋਣਗੇ,
ਆਪਣੀਆਂ ਖੁਸ਼ੀਆਂ ਆਪਣੀਆਂ ਗਮੀਆਂ ਦੇ ਵਿੱਚ ਇੱਥੇ ਆ ਕੇ ਜਿਹੜੀ ਵੀ ਉਹਨਾਂ ਦੀਆਂ ਤਰੀਕਾਕਾਰ ਸੀ ਇੱਥੇ ਇਬਾਦਤ ਕਰਨ ਦਾ, ਪੂਜਾ ਕਰਨ ਦਾ, ਉਹ ਕਰਦੇ ਹੋਣਗੇ। ਔਰ ਉਹਨਾਂ ਨੂੰ ਇਹ ਹੋਏਗਾ ਕਿ ਇੱਥੇ ਸਾਡੀਆਂ ਨਸਲ ਦਰ ਨਸਲ ਜਿਹੜੀਆਂ ਨੇ ਚੀਜ਼ਾਂ ਇੱਥੇ ਉਹ ਗਰੋ ਕਰਨਗੀਆਂ। ਲੇਕਿਨ ਇਹ ਨਹੀਂ ਸੀ ਪਤਾ ਕਿ ਜਿਹੜੀਆਂ ਏਡੀਆਂ ਚਾਵਾਂ ਨਾਲ ਤੇ ਏਡੀਆਂ ਖੂਬਸੂਰਤ ਉਹਨਾਂ ਨੇ ਆਪਣੀਆਂ ਇਮਾਰਤਾਂ ਬਣਾਈਆਂ ਨੇ, ਉਹ ਇੱਕ ਦੌਰ ਆਏਗਾ ਕਿ ਖੰਡਰ ਵੀ ਹੋ ਜਾਣਗੀਆਂ। ਇਸ ਵਾਸਤੇ ਕਿ ਉਹਨਾਂ ਦੀ ਹਿਫਾਜ਼ਤ ਕਰਨ ਵਾਲਾ ਸ਼ਾਇਦ ਕੋਈ ਨਾ ਰਹੇਗਾ, ਉੱਥੇ ਪੂਜਾ ਕਰਨ ਵਾਲਾ ਕੋਈ ਨਾ ਰਹੇਗਾ। ਤੇ ਇਹ ਹੁਣ ਮੈਂ ਇੱਥੇ ਬੈਠਾ ਵਾਂ ਆ ਕੇ ਕਲਮ ਕੱਲਾ ਇੰਨਾ ਸਫ਼ਰ ਤੈਅ ਕਰਕੇ ਜੰਮੂ ਦੀ ਸਰਹੱਦ ਤੇ ਮੈਂ ਬੈਠਾ ਤੇ ਔਰ ਇਹ ਭੈਰੋਨਾਥ ਦਾ ਟੈਂਪਲ ਦੇਖ ਕੇ ਮੈਨੂੰ ਉਹੀ ਪੁਰਾਣਾ ਵਕਤ ਯਾਦ ਆ ਗਿਆ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਮੈਂ ਇੱਥੇ ਆ ਕੇ ਬੈਠਾ ਵਾਂ ਔਰ ਇੱਥੇ ਬੀਬੀਆਂ ਫਿਰ ਰਹੀਆਂ ਨੇ, ਪ੍ਰਸਾਦ ਵੰਡ ਰਹੀਆਂ ਨੇ ਔਰ ਫੁੱਲ ਲੈ ਕੇ ਆਈਆਂ ਨੇ, ਕੋਈ ਪਤਾਸੇ ਵੰਡਦਾ ਪਿਆ, ਕੋਈ ਖੁਸ਼ੀ ਦਾ ਮੰਨਤਾ ਕਿਸੇ ਦੀ ਪੂਰੀ ਹੋਈ ਹੈ। ਲੇਕਿਨ ਐਸਾ ਨਹੀਂ, ਕਿਉਂਕਿ ਹੁਣ ਵਕਤ ਚੇਂਜ ਹੋ ਗਿਆ। ਹੁਣ ਇਹ ਜੇ ਮੈਂ ਸੋਚ ਹੀ ਸਕਣਾ ਵਾ, ਹਕੀਕਤ 'ਚ ਐਸਾ ਨਹੀਂ। ਇਹ ਤਾਂ ਚਾਰ ਸਵੇਰੇ ਖੰਡਰ ਨੇ, ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਔਰ ਇੱਟਾਂ ਤੇ ਇਹ ਬਿਲਡਿੰਗਾਂ ਇਹ ਹੀ ਰਹਿ ਗਈਆਂ ਨੇ ਮੇਰੇ ਆਸ-ਪਾਸ। ਮੈਂ ਤਸੱਵਰ ਤੇ ਕਰ ਸਕਦਾ ਕਿ ਲੋਕੀ ਬੈਠੇ ਨੇ। ਮੈਂ ਖਿਆਲ ਤੇ ਉਹ 1947 ਵਾਲਾ ਲਿਆ ਸਕਣਾ, ਹਾਲਾਂਕਿ ਮੈਂ ਉਦੋਂ ਪੈਦਾ ਨਹੀਂ ਸਾਇਆ, ਲੇਕਿਨ ਮੈਂ ਖਿਆਲ ਲਿਆ ਸਕਣਾ ਕਿ ਮੇਰੇ ਸੱਜੇ ਪਾਸੇ ਦੁਨੀਆ ਬੈਠੀ ਹੈ, ਖੱਬੇ ਪਾਸੇ ਦੁਨੀਆ ਬੈਠੀ ਹੈ। ਲੇਕਿਨ ਐਸਾ ਨਹੀਂ, ਔਰ ਉਹ ਯਕੀਨਨ ਵਕਤ ਵੀ ਵਾਪਸ ਨਹੀਂ ਆ ਸਕਦਾ। ਤੁਹਾਨੂੰ ਟੈਂਪਲ ਦੇ ਬਾਕੀ ਹਿੱਸੇ ਬਹਾਲਨੇ ਆ ਤੇ ਆਓ ਜਨਾਬ ਮੇਰੇ ਨਾਲ। ਅੱਛਾ ਦੋਸਤੋ, ਇੱਕ ਚੀਜ਼ ਮੈਂ ਇੱਥੇ ਵੀ ਐਡ ਕਰ ਦਿਆਂ ਕਿ ਜਿਹੜੇ ਭੈਰੋਨਾਥ ਦੇ ਟੈਂਪਲਸ ਨੇ ਇੱਥੇ ਸੱਪ ਬੜੇ ਹੁੰਦੇ ਸਨ, ਲੇਕਿਨ ਉਹ ਸੱਪ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਨ ਹੁੰਦੇ। ਮੰਦਿਰ ਦੇ ਅੰਦਰ ਵੀ ਵੇਖੇ ਜਾ ਸਕਦੇ ਸਨ, ਬਾਹਰ ਵੀ, ਲੇਕਿਨ ਉਹ ਸੱਪ ਜਿਹੜੇ ਸਨ ਉਹ ਆਮ ਬੰਦਾ ਸ਼ਾਇਦ ਡਰ ਜਾਂਦਾ, ਲੇਕਿਨ ਜਿਹੜੇ ਇੱਥੇ ਹਿੰਦੂ ਪੂਜਾ ਵਾਸਤੇ ਆਉਂਦੇ ਸਨ ਉਹ ਉਹਨਾਂ ਕੋਲ ਨਹੀਂ ਸਨ ਡਰਦੇ। ਲਿਹਾਜ਼ਾ ਜੰਗਲ ਦੇ ਵਿੱਚ ਸੱਪ ਬਹੁਤ ਜ਼ਿਆਦਾ ਹੁੰਦੇ ਸਨ। ਤੇ ਇਹ ਭੈਰੋਨਾਥ ਦੇ ਟੈਂਪਲਾਂ ਦੇ ਵਿੱਚ ਆਉਣਾ ਅੱਜ ਕੱਲ੍ਹ ਵੀ ਜਿਹੜਾ ਨਾ ਮੈਨੂੰ ਬਹੁਤ ਖੌਫ ਲੱਗ ਰਿਹਾ, ਕਿਉਂਕਿ ਸ਼ਾਇਦ ਇੱਥੇ ਕੋਈ ਜ਼ਹਿਰੀਲੀ ਚੀਜ਼ ਨਾ ਹੋਏ, ਕਿਉਂਕਿ ਹੁਣ ਇਹ ਬਿਲਕੁਲ ਖੰਡਰ ਬਣ ਚੁੱਕਿਆ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ, ਓਹੋ ਇੱਥੇ ਜਦੋਂ ਪੂਜਾ ਹੁੰਦੀ ਸੀ ਨਾ ਤੇ ਇੱਥੇ ਸੱਪ ਵੀ ਜਿਹੜੇ ਨੇ ਉਹ ਉਦੋਂ ਦੇਖੇ ਜਾਂਦੇ ਹੁੰਦੇ ਸਨ। ਆਫ ਕੋਰਸ ਇਹ ਮੂਰਤੀ ਸਥਾਨ ਹੀ ਬਣੇ ਹੋਣਗੇ। ਬਹੁਤ ਅੰਦਰ ਕਰਕੇ ਮੈਂ ਆ ਗਿਆ। ਇਹਦੇ ਨਾਲ ਹੀ ਇਹ ਸਾਹਮਣੇ ਜਿਹੜਾ ਨਾ ਇਹ ਵੀ ਬਣੇ ਨੇ। ਹੁਣ ਐਗਜ਼ੈਕਟ ਮੈਂ ਨਹੀਂ ਦੱਸ ਸਕਦਾ ਕਿਉਂਕਿ ਇੱਥੇ ਕੁਝ ਸਮਝ ਨਹੀਂ ਆ ਰਹੀ ਕਿ ਕੀ ਹੈਗੇ ਨੇ ਇਹ ਆਲੇ ਨੇ ਵੈਸੇ ਜਾਂ ਮੂਰਤੀ ਸਥਾਨ ਨੇ, ਕਿਉਂਕਿ ਇਹ ਬਰਾਮਦਾ ਹੈਗਾ। ਇਸ ਸਾਈਡ ਤੇ ਵੀ ਇੱਕ ਪੁਰਾਣੀ ਕੋਠਰੀ ਔਰ ਇਹਦੇ ਵਿੱਚ ਵੀ ਇਹ 3 ਨਾਲੇ ਬਣੇ ਨੇ, ਠੀਕ ਹੈ ਨਾ। ਇੱਧਰ ਚੱਲਨੇ ਆ ਜਨਾਬ ਫਰੰਟ ਤੇ। ਇਹ ਆ ਗਿਆ। ਇਹ ਵੀ ਕਾਫੀ, ਇਹਦੀ ਵੀ ਜਿਹੜੀ ਨਾ ਉਹ ਹਾਲਤ ਕਾਬਲੇ ਰਹਿਮ ਹੀ ਕਹਿ ਸਕਦੇ ਹੋ ਤੁਸੀਂ। ਇਹ ਦੇਖੋ ਨਾ, ਠੀਕ ਹੈ। ਤੇ ਇੱਥੋਂ ਮੈਂ ਤੁਹਾਨੂੰ ਦਿਖਾਦਾ ਕਿ ਦੇਖਾ ਜੰਗਲ ਮੈਂ ਗੱਲ ਕਰਨਾ, ਜੰਗਲ ਇਹ ਸਾਰਾ ਜੰਗਲ ਹੈਗਾ, ਠੀਕ ਹੈ। ਤੇ ਇਹ ਦੇਖੋ ਟੈਂਪਲ ਦੇ ਖੰਡਰਾਤ ਹੀ ਰਹਿ ਗਏ ਨੇ। ਅੱਛਾ ਇਹ ਜਨਾਬ ਹੁਣ ਮੈਂ ਅੰਦਰ ਨੂੰ ਮਜ਼ੀਦ ਥੋੜਾ ਤੁਹਾਨੂੰ ਅੱਗੇ ਜਾ ਕੇ ਦਿਖਾਣਾ। ਇਹ ਵੀ ਇੱਕ ਕਮਰਾ ਹੈਗਾ, ਇਹ ਪਤਾ ਨਹੀਂ ਹੁਣ ਇਹਦੇ 'ਚ ਕੀ ਹੈ। ਇਹ ਵੀ ਜਨਾਬ ਬਹੁਤ ਬਸੀਦਾ ਹਾਲਤ 'ਚ ਕਮਰਾ। ਤੇ ਇਹ ਜਨਾਬ ਅਸੀਂ ਆ ਗਏ ਬੈਕ ਸਾਈਡ ਤੇ, ਠੀਕ ਹੈ ਨਾ, ਟੈਂਪਲ ਦੀ ਬੈਕ ਸਾਈਡ ਦੇ ਉੱਤੇ। ਇਹ ਦੇਖੋ ਤੁਸੀਂ, ਇਹ ਆ ਗਈ ਟੈਂਪਲ। ਇਹ ਸਮਾਧੀ ਜਿੱਥੋਂ ਅਸੀਂ ਇੱਥੋਂ ਸਫ਼ਰ ਕਰਕੇ ਤੇ ਇੱਧਰ ਨੂੰ ਆਏ ਇਹਦੇ ਵਿੱਚ, ਤੇ ਇਹਦੇ ਦੂਸਰੀ ਸਾਈਡ ਤੋਂ ਹੋ ਕੇ ਤੇ ਅੰਦਰੋਂ ਦੀ ਆ ਕੇ ਤੇ ਇੱਥੋਂ ਦੀ ਬਾਹਰ ਆ ਕੇ ਤੁਹਾਨੂੰ ਇਹ ਦਿਖਾਇਆ, ਠੀਕ ਹੈ ਨਾ। ਤੇ ਇਹ ਜਨਾਬ ਹੁਣ ਇਸ ਵੇਲੇ ਬਹੁਤ ਹੀ ਇਹਦੀ ਕਾਬਲੇ ਰਹਿਮ ਹਾਲਤ ਹੈ। ਅੱਛਾ ਇਹ ਸੀੜੀਆਂ ਦਾ ਏਰੀਆ, ਕਿਉਂਕਿ ਉੱਤੇ ਜਾਣ ਵਾਸਤੇ ਇੱਕਦਮ ਸੀੜੀਆਂ ਟੁੱਟ ਫੁੱਟ ਦੇ ਸ਼ਿਕਾਰ ਨੇ, ਲਿਹਾਜ਼ਾ ਬਹੁਤ ਖਤਰਨਾਕ ਕੰਮ ਉੱਤੇ ਜਾਣਾ। ਇਹ ਦੇਖੋ ਨਾ, ਛੋਟੀ ਇੱਟਾਂ ਦਾ, ਹਰ ਤਰ੍ਹਾਂ ਛੋਟੀ ਇੱਟਾਂ ਦਾ ਇਸਤੇਮਾਲ ਹੋਇਆ, ਨਾਨਕਸ਼ਾਹੀ ਇੱਟ ਜਿਹੜੀ ਹੈ। ਤੇ ਇਹ ਆ ਗਿਆ ਜਨਾਬ ਅਸੀਂ ਇਹਦੇ ਫਸਟ ਫਲੋਰ ਦੇ ਉੱਤੇ। ਬੜਾ ਰਿਸਕੀ ਹੈਗਾ ਕਿ ਖੰਡਰਾਂ ਦੇ ਵਿੱਚ ਫਿਰਨਾ ਇਸ ਤਰ੍ਹਾਂ, ਲੇਕਿਨ ਫਿਰ ਜਦੋਂ ਵੀਡੀਓ ਬਣਾਉਣ ਨਿਕਲੀਏ ਫਿਰ ਥੋੜੇ ਬਹੁਤ ਰਿਸਕ ਲੈਣੇ ਪੈਂਦੇ ਨੇ ਦੋਸਤਾਂ ਵਾਸਤੇ, ਤੇ ਤਾਂ ਕਿ ਤੁਹਾਨੂੰ ਜਿਹੜਾ ਨਾ ਇਹਦਾ ਇਹ ਦੇਖੋ, ਇਹ ਹੁਣ ਅਸੀਂ ਇਹਦੇ ਉੱਤੇ ਆ ਗਏ ਹਾਂ। ਮੇਨ ਵਿਊ ਜਿਹੜਾ ਨਾ ਇਸ ਟੈਂਪਲ ਦਾ ਉੱਤੋਂ ਤੁਹਾਨੂੰ ਦਿਖਾਇਆ ਜਾ ਰਿਹਾ। ਇਹ ਦੇਖੋ ਭੈਰੋਨਾਥ ਟੈਂਪਲ, ਉਹਦੇ ਅਸਾਰ
ਕਿਉਂਕਿ ਬਿਲਕੁਲ ਹੁਣ ਖੰਡਰ ਹੋ ਚੁੱਕਿਆ। ਇੱਧਰ ਨੂੰ ਜਾ ਕੇ ਇਹ ਜਨਾਬ ਆ ਗਿਆ ਉੱਤੇ ਦਰਖਤ ਬਹੁਤ ਹੀ ਕਦੀਮੀ ਕਿੱਕਰ ਦਾ ਦਰਖਤ। ਇਹ ਦੇਖੋ ਨਾ, ਇਹ ਦੇਖੋ ਇਹ ਟੈਂਪਲ ਜਨਾਬ ਐਕਸਕਲੂਸਿਵ ਵੀਡੀਓ ਤੁਹਾਡੇ ਵਾਸਤੇ ਬਣਾਈ ਜਾ ਰਹੀ ਹੈ, ਠੀਕ ਹੈ ਨਾ, ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਸਕੇ ਕਿ ਤਹਿਸੀਲ ਸ਼ੱਕਰਗੜ੍ਹ ਔਰ ਜੰਮੂ ਦਾ ਬਾਰਡਰ ਜਿਹੜਾ ਕਿ ਇੱਥੇ ਬਹੁਤ ਜ਼ਿਆਦਾ ਤਾਦਾਦ ਵਿੱਚ ਗੈਰ ਮੁਸਲਿਮ ਆਬਾਸ ਹਨ, ਖਸੂਸਨ ਹਿੰਦੂ ਕਮਿਊਨਿਟੀ ਦੇ ਲੋਕ ਇੱਥੇ ਜ਼ਿਆਦਾ ਆਬਾਸ ਹਨ ਇਸ ਬਾਰਡਰ ਤੇ ਇਸ ਏਰੀਏ ਦੇ ਉੱਤੇ ਨਾ। ਹਿੰਦੂ ਜ਼ਿਆਦਾ ਸਨ, ਸਿੱਖ ਘੱਟ ਸਨ, ਇਸ ਲਈ ਗੁਰਦੁਆਰੇ ਤੁਹਾਨੂੰ ਘੱਟ ਨਜ਼ਰ ਆਉਣਗੇ, ਟੈਂਪਲ ਜ਼ਿਆਦਾ ਨਜ਼ਰ ਆਉਣਗੇ, ਜਿਸ ਤਰ੍ਹਾਂ ਕਿ ਮੈਂ ਆਲਰੇਡੀ ਅਕਸਰ ਬਣਾਉਂਦਾ ਰਹਿੰਦਾ ਵੀਡੀਓ, ਠੀਕ ਹੈ ਨਾ। ਤੇ ਇਹ ਆ ਗਿਆ ਜਨਾਬ ਬੈਕ ਸਾਈਡ ਤੇ, ਇਹ ਪਤਾ ਨਹੀਂ ਕੀ ਹੈ, ਇਹ ਵੀ ਟੈਂਪਲ ਦਾ ਆਫ ਕੋਰਸ ਯਕੀਨਨ ਹਿੱਸਾ ਹੈ, ਲੇਕਿਨ ਟੁੱਟ ਫੁੱਟ ਦਾ ਸ਼ਿਕਾਰ। ਇਹ ਦੇਖੋ ਤੁਸੀਂ, ਠੀਕ ਹੈ ਨਾ, ਦੇਖੋ ਕਿੰਨਾ ਜੰਗਲਾਂ 'ਚ ਆ ਕੇ ਤੁਹਾਡੇ ਵਾਸਤੇ ਵੀਡੀਓ ਬਣਾਈ ਹੈ। ਹੁਣ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਤੇ ਤੁਹਾਡਾ ਬਣਦਾ ਨਾ, ਠੀਕ ਹੈ ਨਾ। ਆ ਵੇਖੋ ਜਨਾਬ, ਤੁਹਾਨੂੰ ਹੋਰ ਅਗਰ ਵੀਡੀਓ ਚਾਹੀਦੀਆਂ ਨੇ ਮੀਡੀਆ ਟਾਪ ਦੀਆਂ ਤੇ ਤੁਸੀਂ ਉਸ ਸ਼ਹਿਰ ਦਾ ਨਾਮ ਲੈ ਕੇ ਤੇ ਨਾਲ ਹੀ ਮੀਡੀਆ ਟਾਪ ਲਿਖਿਆ ਕਰੋ, ਤੇ ਜਿਹੜੀਆਂ ਮੈਂ ਵੀਡੀਓ ਬਣਾਈਆਂ ਹੋਣਗੀਆਂ YouTube ਦੇ ਸਾਹਮਣੇ ਆ ਜਾਣਗੀਆਂ, ਠੀਕ ਹੈ ਨਾ। आज इस जंगल में 3 इबादत गाहें एक साथ देखकर मेरा तीन मूर्तियाँ यहाँ पर होगी, और ऊपर से भी ऊपर भी इसके जो दरवाजे हैं वो भी लगेंगे। तो ਲੋ ਜੀ ਦੋਸਤੋ ਤੇ ਪਿਆਰੇ ਦੋਸਤੋ, ਇਹ ਸੀ ਅੱਜ ਦੀ ਵੀਡੀਓ ਤਹਿਸੀਲ ਸ਼ੱਕਰਗੜ੍ਹ, ਉਹਦੇ ਵਿੱਚ ਜੰਮੂ ਦੀ ਬਾਰਡਰ ਦੇ ਉੱਤੇ ਭੈਰੋਨਾਥ ਟੈਂਪਲ, ਜਿਹੜਾ ਕਿ ਅੱਜ ਬਹੁਤ ਹੀ ਖਸਤਾ ਹਾਲ ਦੇ ਵਿੱਚ, ਔਰ ਉਹ ਤੁਹਾਨੂੰ ਦਿਖਾਇਆ। ਉਮੀਦ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈਗਾ, ਅਗਰ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ। ਮਜ਼ੀਦ ਵੀਡੀਓ ਲਈ ਦੇਖਦੇ ਰਹੋ ਮੀਡੀਆ ਟਾਪ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।